ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਹਾਂ ਤੁਹਾਡਾ ਪ੍ਰਾਹੁਣਚਾਰ ਮੀਆਂ ਆਸਫ ਅਲੀ। ਤੁਹਾਨੂੰ ਪਤਾ ਹੀ ਆ ਕਰਤਾਰਪੁਰ ਸਾਹਿਬ ਮੇਰਾ ਆਉਣ ਜਾਣ ਲੱਗਿਆ ਹੀ ਰਹਿੰਦਾ ਵਾ। ਹਰ ਦੂਜੇ ਦਿਨ ਦਰਬਾਰ ਸਾਹਿਬ ਤੇ ਹਾਜ਼ਰੀ ਦੇਣ ਆਈਦਾ ਵਾ। ਤੇ ਅੱਜ ਜਦੋਂ ਮੈਂ ਇੱਥੇ ਆਇਆ ਤੇ ਇੱਥੇ ਉੱਦਾਂ ਦੇ ਲੋਕ ਬਹੁਤ ਮਿਲਦੇ ਆ ਜਿਹੜੇ ਕੋਈ ਪਾਕਿਸਤਾਨ ਤੋਂ ਆਏ ਹੁੰਦੇ ਆ, ਕੋਈ ਦੂਜੇ ਮੁਲਕਾਂ ਤੋਂ ਆਏ ਹੁੰਦੇ ਆ, ਕੋਈ ਇੰਡੀਆ ਤੋਂ ਆਏ ਹੁੰਦੇ ਆ। ਹਰ ਪਾਸਿਓਂ ਲੋਕ ਇੱਥੇ ਦਰਸ਼ਨ ਦੀਦਾਰ ਕਰਨ ਆਉਂਦੇ ਆ, ਮੁਲਾਕਾਤਾਂ ਵੀ ਹੁੰਦੀਆਂ। ਪਰ ਅੱਜ ਮੇਰੇ ਨਾਲ ਇੱਥੇ ਮੌਜੂਦ ਆ ਦੋ ਖਾਨਦਾਨ, ਇੱਕ ਖਾਨਦਾਨ ਪਾਕਿਸਤਾਨ ਦਾ ਤੇ ਇੱਕ ਚੜ੍ਹਦੇ ਪੰਜਾਬ ਦਾ। ਅੱਛਾ, ਇਹ ਉਹ ਵਾਲਾ ਨਹੀਂ ਸੀਨ ਕਿ ਜਿੱਦਾਂ ਰਿਸ਼ਤੇਦਾਰ ਆਪਸ 'ਚ ਮਿਲ ਜਾਂਦੇ ਆ। ਕਈ ਇੱਥੇ ਤੁਹਾਨੂੰ ਪਤਾ ਅਸੀਂ ਲੋਕਾਂ ਨੂੰ ਮਿਲੇ ਆ ਕਿ ਜਿਹੜੇ ਕੋਈ ਉੱਧਰੋਂ ਆਏ ਸੀ, ਕੋਈ ਇੱਧਰੋਂ ਆਏ ਸੀ, ਰਿਸ਼ਤੇਦਾਰ ਹੁੰਦੇ ਆ ਤੇ ਇੱਥੇ ਮਿਲ ਜਾਂਦੇ ਆ। ਇਹ ਹੈਗੇ ਆ ਫੇਸਬੁੱਕੀ ਦੋਸਤ। ਤੇ ਆਹ ਦੋਵੇਂ ਜਣੇ ਇੱਥੇ ਮੌਜੂਦ ਆ। ਤੇ ਪਹਿਲੇ ਜੀ ਆਪਣਾ ਨਾਮ ਦੱਸੋ, ਤੁਸੀਂ ਕਿੱਥੋਂ ਆਏ ਹੋ ਤੇ ਨਾਲੇ ਆਪਣਾ ਦੱਸੋ। मेरा नाम कुलदीप भट्टी है जी और मैं पंजाब तो मेरा डिस्ट्रिक्ट मोगा है और मैं निहाल सिंह वाले तो आया जी। ਤੇ ਤੁਸੀਂ ਦੱਸੋ ਜੀ, ਤੁਸੀਂ ਕਿੱਥੋਂ ਆਏ ਹੋ ਤੇ ਤੁਹਾਡਾ ਕੀ ਨਾਮ? ਮੇਰਾ ਨਾਮ ਮੁਰਸਲੀਨ ਅਲੀ ਹੈ। ਨਸ਼ਹਿਰਾ ਵਿਰਕਾਂ ਤੋਂ ਆਇਆ, ਜ਼ਿਲ੍ਹਾ ਗੁਜਰਾਂਵਾਲੇ ਤੋਂ। ਅੱਛਾ, ਇਹ ਹੈਗੇ ਆ ਨੌਸ਼ਹਿਰਾ ਵਿਰਕਾਂ ਤੋਂ ਆਏ ਹੋਏ ਆ। ਤੇ ਇਹ ਦੱਸੋ ਕਿ ਤੁਹਾਡਾ ਆਪਸ ਦੇ ਵਿੱਚ ਕਿੱਦਾਂ ਇੱਕ ਦੂਜੇ ਨਾਲ ਜਾਣ ਪਛਾਣ ਹੋਈ ਸੀ? ਸੋ ਇਹ ਮੇਰੇ ਸਾਰੇ ਫੇਸਬੁੱਕ ਦੇ ਦੋਸਤ ਨੇ ਜੀ, ਕਿਉਂਕਿ ਮੈਂ ਸਿੰਗਰ ਹਾਂ ਜੀ। ਮੇਰੇ ਬੜੇ ਗਾਣੇ ਹਿੱਟ ਨੇ, ਬੜੀਆਂ ਫਿਲਮਾਂ 'ਚ ਗਾਣੇ ਨੇ ਮੇਰੇ, ਔਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਬਾਣੇ ਨੇ। ਮੇਰੇ ਗਾਣੇ ਅਕਸਰ ਟੀਵੀ ਤੇ ਚੱਲਦੇ ਰਹਿੰਦੇ ਆ, ਸੁਣਦੇ ਨੇ। ਉਹਨਾਂ ਗਾਣਿਆਂ ਕਰਕੇ ਹੀ ਮੇਰੇ ਦੋਸਤ ਬਣੇ ਹੋਏ ਨੇ। ਔਰ ਮੇਰੀ ਦੂਸਰੇ ਚੌਥੇ ਦਿਨ ਬਾਅਦ ਇਹ ਫੋਨ ਤੇ ਗੱਲ ਵੀ ਹੁੰਦੀ ਰਹਿੰਦੀ ਹੈ ਜੀ ਇਹਨਾਂ ਨਾਲ। ਚਲੋ ਬਾਕੀ ਵੀ ਗੱਲਾਂ ਕਰਦੇ, ਮੜਾ ਜਿਹਾ ਕੋਈ ਆਪਣਾ ਹੋ ਜਾਵੇ ਇੱਥੇ ਥੋੜਾ ਜਿਹਾ। ਹਾਂ, ਅੱਜ ਦਰਸ਼ਨ ਕੀਤੇ, ਮੇਰੇ ਗੱਲ ਬੜੀ ਅੱਛੀ ਲੱਗੀ ਕਿ ਗੁਰੂ ਨਾਨਕ ਪਾਤਸ਼ਾਹ ਦੇ ਇੱਕ ਪਾਸੇ ਰੁਮਾਲਾ ਚੜ੍ਹਦਾ, ਇੱਕ ਪਾਸੇ ਚਾਦਰ ਚੜ੍ਹਦੀ ਹੈ। ਉਹ ਗੱਲ, ਕਿਉਂਕਿ ਲਾਇਰੈਕਸ ਬੰਦਾ ਮੈਂ, ਪਤਾ ਨਹੀਂ ਕਿੰਨੇ ਕੁ ਗਾਣੇ ਲਿਖਤੇ। ਹੁਣੇ ਮੈਂ ਇੱਕ ਗਾਣਾ ਮੇਰੇ ਦਿਮਾਗ 'ਚ ਮੈਂ ਲਿਖੂੰਗਾ। ਕਿਤੇ ਪੀਰ ਕਹਾਇਆ ਏ ਬਾਬੇ ਗੁਰੂ ਨਾਨਕ ਨੇ ਤੁਹਾਡੀ ਧਰਤੀ ਤੇ, ਕਿਤੇ ਪੀਰ ਕਹਾਇਆ ਏ ਬਾਬੇ ਗੁਰੂ ਨਾਨਕ ਨੇ, ਕਿਤੇ ਫਕੀਰ ਕਹਾਇਆ ਏ ਬਾਬੇ ਗੁਰੂ ਨਾਨਕ ਨੇ। ਵਿੱਚ ਬਹਿ ਕੇ ਪੀਰਾਂ ਦੇ ਗੱਲ ਕੀਤੀ ਪੀਰਾਂ ਦੀ। ਜੇ ਕਿਤੇ ਪੀਰਾਂ 'ਚ ਬੈਠੇ ਉਹਨਾਂ ਨੇ ਪੀਰਾਂ ਦੀ ਗੱਲ ਕੀਤੀ, ਵਿੱਚ ਬਹਿ ਕੇ ਪੀਰਾਂ ਦੇ ਗੱਲ ਕੀਤੀ ਪੀਰਾਂ ਦੀ, ਵਿੱਚ ਬੈਠ ਫਕੀਰਾਂ ਦੇ ਗੱਲ ਕਰੀ ਫਕੀਰਾਂ ਦੀ। ਓਏ ਲੋਹਾ ਮਨਵਾਇਆ ਏ ਬਾਬੇ ਗੁਰੂ ਨਾਨਕ ਨੇ, ਕਿਤੇ ਪੀਰ ਕਹਾਇਆ ਏ ਬਾਬੇ ਗੁਰੂ ਨਾਨਕ ਨੇ, ਕਿਤੇ ਫਕੀਰ ਕਹਾਇਆ ਏ ਬਾਬੇ ਗੁਰੂ ਨਾਨਕ ਨੇ। ਵਾਹ ਜੀ, ਕਿਆ ਕਲਾਮ ਨਾਲ ਇਹਨਾਂ ਦੇ। ਅੱਛਾ, ਇਹ ਹੁੰਦੀ ਹੈ ਗੱਲ ਕਿ ਆਮਦ ਦੀ, ਕਿ ਉਹ ਆਏ ਆ ਇੱਥੇ ਤੇ ਨਾਲ ਹੀ ਉਹਨਾਂ ਨੂੰ ਇਹ ਕਲਾਮ ਦੀ ਆਮਦ ਹੋ ਗਈ ਹੈ, ਸ਼ੇਰ ਉਹਨਾਂ ਨੇ ਸੁਣਾ ਦਿੱਤੇ। ਤੇ ਅੱਛਾ, ਨਾਲ ਕੋਈ ਦੂਜਾ ਵੀ ਆਪਣਾ ਕੋਈ ਇੱਕ ਅੱਧਾ ਕੋਈ ਸੌਂਗ ਵੀ ਹੋ ਜਾਵੇ। ਹਾਂ, ਸੌਂਗ ਮੈਂ ਚੜ੍ਹਦੇ ਪੰਜਾਬ ਤੋਂ ਆ ਜੀ। ਇਹ ਮੇਰੇ ਸਾਰੇ ਦੋਸਤ ਲਹਿੰਦੇ ਪੰਜਾਬ ਤੋਂ ਨੇ। ਸਾਡੇ ਚੜ੍ਹਦੇ ਪੰਜਾਬ ਦਾ ਬਾਬਾ ਯਮਲਾ ਜੀ, ਸਾਡੇ ਚੜ੍ਹਦੇ ਪੰਜਾਬ ਦਾ ਬਾਬਾ ਯਮਲਾ ਜੀ, ਔਰ ਲਹਿੰਦੇ ਪੰਜਾਬ ਦਾ ਬਾਬਾ ਆਲਮ ਲੋਹਾਰ। ਉਹਨਾਂ ਦੋਵਾਂ ਦੀ ਗੱਲ ਕਰਦਾ। ਆਲਮ ਲੋਹਾਰ ਜੀ ਲਹਿੰਦੇ ਪੰਜਾਬ ਦੇ ਬੜੇ ਫਨਕਾਰ ਨੇ। ਉਹਨਾਂ ਦਾ ਇੱਕ ਗਾਣਾ ਮੈਨੂੰ ਬੜਾ ਅੱਛਾ ਲੱਗਦਾ ਸੀ, ਦਿਲ ਵਾਲਾ ਦੁਖੜਾ ਨਹੀਂ ਕਿਸੇ ਨੂੰ ਸੁਣਾਈਦਾ। ਦਿਲ ਵਾਲਾ ਦੁਖੜਾ ਨਹੀਂ ਕਿਸੇ ਨੂੰ ਸੁਣਾਈਦਾ, ਓਏ ਆਪਣੀਆਂ ਸੋਚਾਂ ਵਿੱਚ ਆਪੇ ਹੀ ਡੁੱਬ ਜਾਈਦਾ। ਮੈਂ ਕਿਹਾ ਮਹਾਰਾਜ ਬੜੇ ਫਨਕਾਰ ਹੋ, ਪਰ ਮੈਂ ਇਹ ਗੱਲ ਕਹਿੰਦਾ ਮੁਰਸ਼ਲੀਨ ਜੀ, ਸਾਰੇ ਤੁਸੀਂ ਸੁਣ ਰਹੇ ਹੋ, ਉਹ ਦਿਲ ਵਾਲਾ ਦੁਖੜਾ ਦਿਲਦਾਰਾਂ ਨੂੰ ਸੁਣਾਈਦਾ। ਦਿਲ ਵਾਲਾ ਦੁਖੜਾ ਦਿਲਦਾਰਾਂ ਨੂੰ ਸੁਣਾਈਦਾ, ਦੁੱਖ ਘਟ ਜਾਂਦਾ ਜਦੋਂ ਦੁਖੜਾ ਵੰਡਾਈਦਾ। ਦਿਲ ਵਾਲਾ ਦੁਖੜਾ ਦਿਲਦਾਰਾਂ ਨੂੰ ਸੁਣਾਈਦਾ। ਮਰਦ ਬੰਦੇ ਦਾ ਕੰਮ ਦੁੱਖਾਂ ਨਾਲ ਲੜਨਾ। ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਉਪਦੇਸ਼ ਦਿੱਤਾ, ਨਾਮ ਜਪੋ, ਵੰਡ ਛਕੋ, ਕਿਰਤ ਕਰੋ। ਮਰਦ ਬੰਦੇ ਦਾ ਕੰਮ ਦੁੱਖਾਂ ਨਾਲ ਲੜਨਾ, ਓਏ ਬੁੱਝਦਿਲ ਬੰਦੇ ਦਾ ਤਾਂ ਕੰਮ ਹੁੰਦਾ ਮਰਨਾ। ਜੇ ਲੱਗਾ ਹੋਵੇ ਦੁੱਖ ਰੌਲਾ ਕੋਠੇ ਚੜ੍ਹ ਪਾਈਦਾ। ਉਹ ਦਿਲ ਵਾਲਾ ਦੁੱਖੜਾ ਦਿਲਦਾਰਾਂ ਨੂੰ ਸੁਣਾਈਦਾ, ਦੁੱਖ ਘਟ ਜਾਂਦਾ ਜਦੋਂ ਦੁੱਖੜਾ ਵੰਡਾਈਦਾ। ਵਾਹ, ਕਿਆ ਖੂਬਸੂਰਤ ਗੱਲ ਕੀਤੀ, ਕਿੰਨੀ ਸੋਹਣੀ ਗੱਲ ਕੀਤੀ। ਤੇ ਅੱਛਾ, ਨਾਲ ਹੀ ਅਸੀਂ ਪੁੱਛ ਲਈਏ, ਅੱਛਾ ਮੁਰਸਲੀਨ ਜੀ, ਭਰਾ ਜੀ ਤਾਂ ਹੈਗੇ ਸਿੰਗਰ ਤੇ ਉਹ ਤੇ ਥੋੜੇ ਜਿਹਾ ਫੇਮਸ ਹੋਏ, ਤੇ ਤੁਹਾਡਾ ਕਿੱਦਾਂ ਇਹਨਾਂ ਦੇ ਨਾਲ ਫਿਰ ਕੰਟੈਕਟ ਹੋਇਆ? ਮਾਲਕ ਦੀ ਕਰਮ ਨਵਾਜ਼ੀ ਆ। ਜਦੋਂ ਮੇਲ ਕਰਾਉਣ ਲੱਗੇ ਤੇ ਕੋਈ ਪਤਾ ਨਹੀਂ ਲੱਗਦਾ ਕਿਹੜਾ ਕਿੱਥੇ ਆ ਤੇ ਕਿਵੇਂ ਆ। ਤੇ ਬਸ ਉਹਦੀ ਕਿਰਪਾ, ਕੋਈ ਮੇਲ ਹੋਣਾ ਹੀ, ਰਾਬਤਾ ਹੋਇਆ ਇਹਨਾਂ ਨਾਲ। ਮੇਰੇ ਨਾਨਕੇ ਵੀ ਨੇ ਇੰਡੀਆ 'ਚ, ਉਹਨਾਂ ਨਾਲ ਵੀ ਗੱਲਬਾਤ ਹੁੰਦੀ ਰਹਿੰਦੀ ਆ। ਤੇ ਮੈਨੂੰ ਬੜਾ ਸ਼ੌਂਕ ਹੈ, ਬੜਾ ਚਾਅ ਹੈ ਕਿ ਪੰਜਾਬ ਫਿਰਨ ਵਾਸਤੇ ਮੈਂ ਵੀ ਜਾਵਾਂ। ਵਾਹ ਜੀ, ਉਹਨਾਂ ਦਾ ਕਹਿਣਾ ਕਿ ਜਦੋਂ ਅੱਲਾ ਨੇ ਚਾਹਿਆ ਹੋਵੇ, ਰੱਬ ਚਾਹਵੇ ਤੇ ਫਿਰ ਮੇਲ ਹੋ ਹੀ ਜਾਂਦੇ ਆ, ਫਿਰ ਕੋਈ ਐਸੀ ਗੱਲ ਨਹੀਂ ਰਹਿੰਦੀ। ਤੇ ਬਹਰਹਾਲ ਇਹ ਇੱਥੇ ਆਏ, ਮਿਲੇ ਵੀ ਇੱਕ ਦੂਜੇ ਨੂੰ। ਤੇ ਖੁਸ਼ੀ ਦੀ ਗੱਲ ਇਹ ਆ ਕਿ ਇੱਥੇ ਲਾਂਘੇ ਖੁੱਲ ਰਹੇ ਆ, ਇੱਦਾਂ ਦੇ ਪੁਆਇੰਟਸ ਬਣ ਗਏ ਆ ਕਿ ਇੱਥੇ ਜਿਹੜੇ ਇੱਕ ਦੂਜੇ ਦੇ ਨਾਲ ਮਿਲ ਵਰਤ ਸਕਦੇ ਆ, ਪੰਜਾਬੀ ਇੱਕ ਦੂਜੇ ਨੂੰ ਮਿਲ ਵਰਤ ਸਕਦੇ ਆ ਜਾ ਸਕਦੇ ਆ, ਗੱਲਬਾਤ ਕਰ ਸਕਦੇ ਆ।
ਭਾਵੇਂ ਇੱਕ ਦੂਜੇ ਦੇ ਘਰਾਂ 'ਚ ਨਹੀਂ ਜਾ ਸਕਦੇ, ਬਾਰਡਰ ਪਾਰ ਦੂਸਰੇ ਪਾਸੇ ਪਾਕਿਸਤਾਨੀ ਨਹੀਂ ਜਾ ਸਕਦੇ, ਤੇ ਇਹ ਵੀ ਗੁਰਦੁਆਰਾ ਸਾਹਿਬ ਤੋਂ ਬਾਹਰ ਜਿਹੜਾ ਵੀ ਚੜ੍ਹਦੇ ਪੰਜਾਬ ਤੋਂ ਹੁੰਦਾ ਬਾਹਰ ਨਹੀਂ ਜਾ ਸਕਦਾ। ਪਰ ਇਹ ਖੁਸ਼ੀ ਦੀ ਗੱਲ ਹੈ ਕਿ ਇੱਕ ਦੂਜੇ ਨੂੰ ਮਿਲ ਲੈਂਦੇ ਆ, ਤੇ ਐਸੇ ਸੋਹਣੇ ਲੋਕ ਫਿਰ ਸਾਡੇ ਸਾਹਮਣੇ ਆਉਂਦੇ ਆ, ਜਿੱਦਾਂ ਅੱਜ ਮੇਰੇ ਸਾਹਮਣੇ ਆ ਗਏ। ਤੇ ਇਹ ਵੀ ਐਸਾ ਹੀ ਇੱਕ ਸਬੂਤ ਹੈ ਜਿਹੜੇ ਉੱਥੋਂ ਅੱਜ ਮਿਲਣ ਲਈ ਆਪਣੇ ਯਾਰਾਂ ਬੇਲੀਆਂ ਨੂੰ ਇੱਥੇ ਆ ਗਏ। ਸੋ ਮੈਂ ਆਪਣੇ ਦੋਸਤ ਹੈ ਮੁਰਸ਼ਲੀਨ ਜੀ, ਇਹਨਾਂ ਦੇ ਨਾਲ ਜਿਹੜੇ ਸਭ ਤੋਂ ਵੱਡੇ ਦੋਸਤ ਆਏ ਨੇ, ਉਹਨਾਂ ਵਾਸਤੇ ਮੈਂ ਅੱਜ ਇੱਕ ਪੱਗ ਲੈ ਕੇ ਆਇਆ ਚਿੱਟੇ ਰੰਗ ਦੀ, ਪਿਆਰ ਦੀ ਸਾਂਝ ਵਾਸਤੇ। ਕਿਉਂਕਿ ਜੋ ਦਸਤਾਰ ਹੈ ਨਾ, ਦਸਤਾਰ ਹੁੰਦੀ ਹੈ, ਦਸਤਾਰ ਸ਼ਾਨ ਹੁੰਦੀ ਹੈ। ਤੇ ਇਹ ਜਿਹੜੀ ਦਸਤਾਰ ਹੈ, ਮੈਂ ਤੇ ਮੇਰੀ ਵਾਈਫ ਦਵਿੰਦਰ ਤੇ ਨਾਲ ਮੇਰੇ ਭੈਣ ਜੀ ਅਮਰੀਕਾ ਤੋਂ ਆਏ ਨੇ, ਅੱਜ ਇਹ ਦਸਤਾਰ ਅਸੀਂ ਮੁਰਸ਼ਲੀਨ ਜੀ ਦੇ ਨਾਲ ਜਿਹੜੇ ਦੋਸਤ ਆਏ ਨੇ ਉਹਨਾਂ ਨੂੰ ਇਹ ਪੱਗ ਭੇਟ ਕਰਨ ਲੱਗੇ ਆ ਜੀ। ਵਾਹ ਜੀ, ਕਿਆ ਸੋਹਣੀ ਗੱਲ ਕੀਤੀ। ਔਰ ਆਂਦੇ ਹੋਏ ਉਹ ਇੱਕ ਨਾਲ ਦਸਤਾਰ, ਇੱਕ ਪੱਗ ਲੈ ਕੇ ਆਏ ਆ ਇੱਥੇ ਆਪਣੇ ਦੋਸਤਾਂ ਨੂੰ, ਆਪਣੇ ਬੇਲੀਆਂ ਨੂੰ, ਆਪਣੇ ਵੀਰਾਂ ਨੂੰ ਪਵਾਉਣ ਲਈ। ਤੇ ਇਹੀ ਪੱਗ ਦੀ ਜਿਹੜੀ ਸਾਂਝ ਆ, ਪੰਜਾਬ ਦੀ ਸਾਂਝ ਆ। ਪੱਗ ਪੰਜਾਬੀਆਂ ਦੀ ਸ਼ਾਨ ਆ, ਹਮੇਸ਼ ਤੋਂ ਸ਼ਾਨ ਰਹੀ ਆ ਤੇ ਹਮੇਸ਼ ਅੱਗੇ ਵੀ ਸ਼ਾਨ ਰਹਿਣੀ ਆ।